ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਮੈਨੂਫੈਕਚਰਿੰਗ ਜਾਇੰਟ 3M ਜਿਹਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਅਕਸਰ ਵਰਤਦੇ ਰਹਿੰਦੇ ਆ ਉਹ 6 ਬਿਲੀਅਨ ਡਾਲਰ ਪੇ ਕਰਨਗੇ ਇੱਕ ਜਿਹੜਾ ਹੀਅਰਿੰਗ ਲਾਸ ਲਾਸੂਟਸ ਉਹਨਾਂ ਦੇ ਉੱਤੇ ਚੱਲ ਰਹੇ ਸੀ ਉਸ ਨੂੰ ਸੈਟਲ ਕਰਨ ਦੇ ਲਈ। ਇਹ ਮਿਲਟਰੀ ਦੇ 에ਅਰ ਪਲੱਗਸ ਬਣਾਉਂਦੇ ਸੀਗੇ 3 ਲੱਖ ਤੋਂ ਵੱਧ ਜਿਹੜੇ ਹੀਅਰਿੰਗ ਲਾਸ ਦੀਆਂ ਕੰਪਲੇਂਟਸ ਇਹਨਾਂ 에ਅਰ ਪਲੱਗ ਦੇ ਬਾਬਤ ਉਹ ਦਰਜ ਕਰਾਈਆਂ ਗਈਆਂ। ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਇਹ ਹੀਅਰਿੰਗ ਲਾਸ ਆ ਸੁਣਨਾ ਜਿਹੜਾ ਘਟਿਆ ਆ ਉਹ ਇਹਦੇ ਵਿੱਚ ਇਹ 3M ਦੇ ਬਣਾਏ ਹੋਏ ਈਅਰ ਪਲੱਗਸ ਆ ਉਹ ਮਾੜੇ ਸੀਗੇ ਜਾਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪ੍ਰੋਟੈਕਟ ਨਹੀਂ ਸੀ ਕਰ ਰਹੇ ਕੰਨ ਨੂੰ ਉਹਦੇ ਨਾਲ ਹੋਇਆ ਆ। ਇਹਦੀ ਅਨਾਉਂਸਮੈਂਟ ਅੱਜ ਜਿਹੜੀ ਉਹ ਹੋਈ ਆ 3 ਲੱਖ ਤੋਂ ਵੱਧ ਜਿਹੜੇ ਕਲੇਮਸ ਆ ਉਹ ਵੈਟਰਨਸ ਦੇ ਬਿਹਾਫ ਦੇ ਉੱਤੇ ਸਬਮਿਟ ਕੀਤੇ ਗਏ ਸੀਗੇ ਤੇ 3M 6 ਬਿਲੀਅਨ ਡਾਲਰ ਉਹ ਦਊਗੀ ਇਹਨਾਂ ਸਾਰਿਆਂ ਨੂੰ ਜਿਸ ਦੇ ਵਿੱਚੋਂ ਵੀ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ 3M ਵਾਲੇ ਇਹ ਵੀ ਕਹਿੰਦੇ ਆ ਵੀ ਸਾਡੇ ਜਿਹੜੇ 에ਅਰ ਪਲੱਗ ਆ ਉਹ ਅਜੇ ਵੀ ਸੇਫ ਨੇ ਤੇ ਇਫੈਕਟਿਵ ਨੇ ਜੇ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਵਰਤਦੇ ਆ। ਜੇ ਭਾਈ ਬਿਲਕੁਲ ਸੇਫ ਤੇ ਇਫੈਕਟਿਵ ਸੀਗੇ ਤੇ ਫਿਰ ਇਹ 3 ਲੱਖ ਤੋਂ ਵੱਧ ਕੰਪਲੇਂਟਸ ਕਾਤੇ ਜਿਹੜੀਆਂ ਉਹ ਆ ਗਈਆਂ। ਇਹ ਐਗਰੀਮੈਂਟ ਜਿਹੜੇ ਅਟਰਨੀਜ਼ ਨੇ ਦੱਸਿਆ ਕਹਿੰਦੇ ਵੀ ਇੱਕ ਬਹੁਤ ਵੱਡੀ ਜਿੱਤ ਹੋਈ ਆ ਹਜ਼ਾਰਾਂ ਹੀ ਉਹਨਾਂ ਆਰਮੀ ਪਰਸਨਸ ਦੇ ਲਈ ਬੰਦੇ ਬੁੜੀਆਂ ਦੇ ਲਈ ਜਿਨ੍ਹਾਂ ਨੇ ਮੁਲਕ ਦੇ ਲਈ ਆਪਣੀ ਜਾਨ ਦਾਅ ਦੇ ਉੱਤੇ ਜਿਹੜੀ ਉਹ ਲਾਈ ਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਪੱਕੀ ਬਦਲ ਗਈ ਕਿਉਂਕਿ ਇਹ ਜਿਹੜੇ 3M ਦੇ ਈਅਰ ਪਲੱਗਸ ਆ ਉਹ ਨਹੀਂ ਜਿਹੜੇ ਉਹ ਚੱਲੇ ਸੀਗੇ। ਨਾਲ ਹੀ ਜੂਨ ਦੇ ਵਿੱਚ 3M ਪਹਿਲਾਂ ਵੀ ਇੱਕ ਹੋਰ ਸੈਟਲਮੈਂਟ ਕਰ ਚੁੱਕਾ ਜਿਹਦੇ ਵਿੱਚ 10.4 ਬਿਲੀਅਨ ਡਾਲਰ ਉਹਨਾਂ ਨੇ ਦੇਣੇ ਆ ਅਗਲੇ 13 ਸਾਲਾਂ ਦੇ ਲਈ। ਇਹ ਦੁਨੀਆ ਦੀਆਂ ਪਬਲਿਕ ਜਿਹੜੀਆਂ ਵਾਟਰ ਸਪਲਾਈਜ਼ ਆ ਮੁਲਕ ਭਰ ਦੇ ਵਿੱਚ ਉਹਨਾਂ ਨੂੰ ਇਹ ਫੰਡ ਕਰਨਗੇ ਜਿਹੜੇ ਇੱਥੇ ਜਿਹੜੇ ਪਰਮਾਨੈਂਟ ਮੰਨੇ ਨਹੀਂ ਜਾਂਦੇ ਵੀ ਕੈਮੀਕਲਸ ਆ ਉਹ ਪੱਕੇ ਜਿਹੜੇ ਰਹਿ ਜਾਂਦੇ ਆ ਜਾਂ ਫੋਰਐਵਰ ਕੈਮੀਕਲਸ ਕਹਿ ਜਾਂਦੇ ਆ ਉਹਨਾਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਕਰਕੇ ਹੀ ਵੀ ਪ੍ਰੋਬਲਮ ਜਿਹੜੀ ਉਹ ਆਈ ਆ। ਸੋਮਵਾਰ ਕਹਿੰਦੇ ਵੀ ਸੈਟਲਮੈਂਟ ਦੀ ਖਬਰ ਆਉਣ ਤੋਂ ਬਾਅਦ 'ਚ ਇਹਨਾਂ ਦੇ ਸਟਾਕ ਦੇ ਵਿੱਚ 5% ਦਾ ਵਾਧਾ ਹੋ ਗਿਆ। ਇਹ ਸਟਾਕਾਂ ਦਾ ਵੀ ਵੈਸੇ ਪਤਾ ਨਹੀਂ ਲੱਗਦਾ ਕਿੱਦਾਂ ਚੱਲਦਾ। ਇੱਕ ਪਾਸੇ 6 ਬਿਲੀਅਨ ਡਾਲਰ ਦੀ ਸੈਟਲਮੈਂਟ ਕਰ ਰਹੇ ਆ ਦੂਜੇ ਪਾਸੇ ਜਿਹੜੇ ਇਹਨਾਂ ਦਾ ਸਟਾਕ ਆ ਉਹ 5% ਉੱਤੇ ਨੂੰ ਚੱਲ ਰਿਹਾ ਆ। ਜੀ ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਮੈਨੂਫੈਕਚਰਿੰਗ ਜਾਇੰਟ 3M ਜਿਹਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਅਕਸਰ ਵਰਤਦੇ ਰਹਿੰਦੇ ਆ ਉਹ 6 ਬਿਲੀਅਨ ਡਾਲਰ ਪੇ ਕਰਨਗੇ ਇੱਕ ਜਿਹੜਾ ਹੀਅਰਿੰਗ ਲਾਸ ਲਾਸੂਟਸ ਉਹਨਾਂ ਦੇ ਉੱਤੇ ਚੱਲ ਰਹੇ ਸੀ ਉਸ ਨੂੰ ਸੈਟਲ ਕਰਨ ਦੇ ਲਈ। ਇਹ ਮਿਲਟਰੀ ਦੇ 에ਅਰ ਪਲੱਗਸ ਬਣਾਉਂਦੇ ਸੀਗੇ 3 ਲੱਖ ਤੋਂ ਵੱਧ ਜਿਹੜੇ ਹੀਅਰਿੰਗ ਲਾਸ ਦੀਆਂ ਕੰਪਲੇਂਟਸ ਇਹਨਾਂ 에ਅਰ ਪਲੱਗ ਦੇ ਬਾਬਤ ਉਹ ਦਰਜ ਕਰਾਈਆਂ ਗਈਆਂ। ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਇਹ ਹੀਅਰਿੰਗ ਲਾਸ ਆ ਸੁਣਨਾ ਜਿਹੜਾ ਘਟਿਆ ਆ ਉਹ ਇਹਦੇ ਵਿੱਚ ਇਹ 3M ਦੇ ਬਣਾਏ ਹੋਏ ਈਅਰ ਪਲੱਗਸ ਆ ਉਹ ਮਾੜੇ ਸੀਗੇ ਜਾਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪ੍ਰੋਟੈਕਟ ਨਹੀਂ ਸੀ ਕਰ ਰਹੇ ਕੰਨ ਨੂੰ ਉਹਦੇ ਨਾਲ ਹੋਇਆ ਆ। ਇਹਦੀ ਅਨਾਉਂਸਮੈਂਟ ਅੱਜ ਜਿਹੜੀ ਉਹ ਹੋਈ ਆ 3 ਲੱਖ ਤੋਂ ਵੱਧ ਜਿਹੜੇ ਕਲੇਮਸ ਆ ਉਹ ਵੈਟਰਨਸ ਦੇ ਬਿਹਾਫ ਦੇ ਉੱਤੇ ਸਬਮਿਟ ਕੀਤੇ ਗਏ ਸੀਗੇ ਤੇ 3M 6 ਬਿਲੀਅਨ ਡਾਲਰ ਉਹ ਦਊਗੀ ਇਹਨਾਂ ਸਾਰਿਆਂ ਨੂੰ ਜਿਸ ਦੇ ਵਿੱਚੋਂ ਵੀ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ 3M ਵਾਲੇ ਇਹ ਵੀ ਕਹਿੰਦੇ ਆ ਵੀ ਸਾਡੇ ਜਿਹੜੇ 에ਅਰ ਪਲੱਗ ਆ ਉਹ ਅਜੇ ਵੀ ਸੇਫ ਨੇ ਤੇ ਇਫੈਕਟਿਵ ਨੇ ਜੇ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਵਰਤਦੇ ਆ। ਜੇ ਭਾਈ ਬਿਲਕੁਲ ਸੇਫ ਤੇ ਇਫੈਕਟਿਵ ਸੀਗੇ ਤੇ ਫਿਰ ਇਹ 3 ਲੱਖ ਤੋਂ ਵੱਧ ਕੰਪਲੇਂਟਸ ਕਾਤੇ ਜਿਹੜੀਆਂ ਉਹ ਆ ਗਈਆਂ। ਇਹ ਐਗਰੀਮੈਂਟ ਜਿਹੜੇ ਅਟਰਨੀਜ਼ ਨੇ ਦੱਸਿਆ ਕਹਿੰਦੇ ਵੀ ਇੱਕ ਬਹੁਤ ਵੱਡੀ ਜਿੱਤ ਹੋਈ ਆ ਹਜ਼ਾਰਾਂ ਹੀ ਉਹਨਾਂ ਆਰਮੀ ਪਰਸਨਸ ਦੇ ਲਈ ਬੰਦੇ ਬੁੜੀਆਂ ਦੇ ਲਈ ਜਿਨ੍ਹਾਂ ਨੇ ਮੁਲਕ ਦੇ ਲਈ ਆਪਣੀ ਜਾਨ ਦਾਅ ਦੇ ਉੱਤੇ ਜਿਹੜੀ ਉਹ ਲਾਈ ਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਪੱਕੀ ਬਦਲ ਗਈ ਕਿਉਂਕਿ ਇਹ ਜਿਹੜੇ 3M ਦੇ ਈਅਰ ਪਲੱਗਸ ਆ ਉਹ ਨਹੀਂ ਜਿਹੜੇ ਉਹ ਚੱਲੇ ਸੀਗੇ। ਨਾਲ ਹੀ ਜੂਨ ਦੇ ਵਿੱਚ 3M ਪਹਿਲਾਂ ਵੀ ਇੱਕ ਹੋਰ ਸੈਟਲਮੈਂਟ ਕਰ ਚੁੱਕਾ ਜਿਹਦੇ ਵਿੱਚ 10.4 ਬਿਲੀਅਨ ਡਾਲਰ ਉਹਨਾਂ ਨੇ ਦੇਣੇ ਆ ਅਗਲੇ 13 ਸਾਲਾਂ ਦੇ ਲਈ। ਇਹ ਦੁਨੀਆ ਦੀਆਂ ਪਬਲਿਕ ਜਿਹੜੀਆਂ ਵਾਟਰ ਸਪਲਾਈਜ਼ ਆ ਮੁਲਕ ਭਰ ਦੇ ਵਿੱਚ ਉਹਨਾਂ ਨੂੰ ਇਹ ਫੰਡ ਕਰਨਗੇ ਜਿਹੜੇ ਇੱਥੇ ਜਿਹੜੇ ਪਰਮਾਨੈਂਟ ਮੰਨੇ ਨਹੀਂ ਜਾਂਦੇ ਵੀ ਕੈਮੀਕਲਸ ਆ ਉਹ ਪੱਕੇ ਜਿਹੜੇ ਰਹਿ ਜਾਂਦੇ ਆ ਜਾਂ ਫੋਰਐਵਰ ਕੈਮੀਕਲਸ ਕਹਿ ਜਾਂਦੇ ਆ ਉਹਨਾਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਕਰਕੇ ਹੀ ਵੀ ਪ੍ਰੋਬਲਮ ਜਿਹੜੀ ਉਹ ਆਈ ਆ। ਸੋਮਵਾਰ ਕਹਿੰਦੇ ਵੀ ਸੈਟਲਮੈਂਟ ਦੀ ਖਬਰ ਆਉਣ ਤੋਂ ਬਾਅਦ 'ਚ ਇਹਨਾਂ ਦੇ ਸਟਾਕ ਦੇ ਵਿੱਚ 5% ਦਾ ਵਾਧਾ ਹੋ ਗਿਆ। ਇਹ ਸਟਾਕਾਂ ਦਾ ਵੀ ਵੈਸੇ ਪਤਾ ਨਹੀਂ ਲੱਗਦਾ ਕਿੱਦਾਂ ਚੱਲਦਾ। ਇੱਕ ਪਾਸੇ 6 ਬਿਲੀਅਨ ਡਾਲਰ ਦੀ ਸੈਟਲਮੈਂਟ ਕਰ ਰਹੇ ਆ
ਦੂਜੇ ਪਾਸੇ ਜਿਹੜੇ ਇਹਨਾਂ ਦਾ ਸਟਾਕ ਆ ਉਹ 5% ਉੱਤੇ ਨੂੰ ਚੱਲ ਰਿਹਾ ਹੈ। ਜੀ।